ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਪੰਜਾਬ ਵਿੱਚ ਇੱਕ ਨਵਾਂ ਪੈਟਰਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਹੈ ਯੂਪੀ ਬਿਹਾਰ ਦੇ ਬਈਆਂ ਵੱਲੋਂ ਸਿੱਖ ਬਜ਼ੁਰਗਾਂ ਦੀ ਮਾਰ ਕੁਟਾਈ ਅਤੇ ਉਹਨਾਂ ਦੀਆਂ ਦਸਤਾਰਾਂ ਦੀ ਬੇਅਦਬੀ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਂਗ ਭਾਰਤੀ ਏਜੰਸੀਆਂ ਨੇ ਸਿੱਖਾਂ ਨੂੰ ਉਲਝਾਉਣ ਲਈ ਇੱਕ ਹੋਰ ਨਵੀਂ ਖੇਡ ਸ਼ੁਰੂ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ YouTube ਦੇ ਉੱਤੇ ਨੇ। ਅੱਛਾ। ਵੀਰ ਅਵਤਾਰ ਸਿੰਘ ਜੀ, ਅਮਰਜੀਤ ਸੈਣੀ, ਸ਼ਿੰਦਾ ਗਿੱਲ, ਜਗਤਾਰ ਸਿੰਘ, ਜੀਤ ਸੁਰਤੀਆ, ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਹੈ। ਜੀਤ ਸੁਰਤੀਆ ਜੀ ਨੇ ਕਿਹਾ ਕਿ ਵੀ ਇਹ ਕਰਨਾਟਕਾ ਦੀ ਵਿਕਟਰੀ ਇਸ ਲਈ ਹੈ ਕਿ EVM ਨੂੰ ਸਹੀ ਸਾਬਤ ਕਰਨਾ। EVM ਮਸ਼ੀਨਾਂ ਰਾਹੀਂ ਹੁਣ VOTING ਹੁੰਦੀ ਹੈ, ਪਰ ਜਦੋਂ ਤੱਕ ਪਾਰਲੀਮੈਂਟ ਚੋਣਾਂ ਆਉਣਗੀਆਂ ਦਾ ਮਤਲਬ ਹੈ ਵੀ ਇਹ ਫਿਰ ਆਪਣੇ ਹੱਕ 'ਚ ਵਰਤਣਗੇ। ਇਸ ਗੱਲ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਇਹ ਕਾਫੀ ਹੱਦ ਤੱਕ ਇਹ ਠੀਕ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਸਤਨਾਮ ਜਸਵੀਰ ਬਰਾੜ, ਖਾਲਿਸਤਾਨ ਸਿੱਖਸ ਫਾਰ ਜਸਟਿਸ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਜਿਹੜਾ ਚੜ੍ਹਦੀ ਕਲਾ ਕਹੀ ਹੈ। ਔਰ ਸਤਨਾਮ ਸਿੰਘ, ਜ਼ੁਬੇਰ ਯਾਕੂਬ ਸਾਹਿਬ, ਮਨਜੀਤ ਸਿੰਘ ਮਠਾਰੂ, ਇਹਨਾਂ ਸਾਰਿਆਂ ਦੇ ਮੈਸੇजेस ਨੇ। याकूब साहब ने कहा, यकीन करें मुझे आपकी ही तवासत से पता चलता है कि दुनिया में क्या हो रहा है और अपनी माँ बोली सुनकर और भी अच्छा लगता है। यार देश पंजाब ये सानू एक अदा प्रोग्राम शुरू करना चाहिए। यार देश पंजाब सोहना ना तुसी ਜਿਹੜਾ ਉਹ ਦਿੱਤਾ। ਇਵੇਂ ਉਹਨਾਂ ਦੇ ਹੋਰ ਵੀ ਮੈਸੇजेस ਨੇ, ਪਰ ਮੈਂ ਘੜੀ ਵੱਲ ਵੀ ਦੇਖ ਰਿਹਾ। ਜਸ ਜੀ ਨੇ ਲਿਖਿਆ, ਪੈਸ਼ਨੇਟ ਸਪੀਚ ਯੈਸਟਰਡੇ ਡਾਕਟਰ ਸਾਹਿਬ, ਕੀਪ ਹੋਪ ਅਲਾਈਵ, ਵਰਲਡ ਸਿੱਖ ਪਾਰਲੀਮੈਂਟ ਹੈਜ਼ ਦਾ ਇੰਟੈਲੈਕਟ ਟੂ ਮੇਕ ਇਟ ਏ ਰਿਐਲਿਟੀ, ਰੈਫਰੈਂਡਮਸ ਆਰ ਪਾਰਟ ਆਫ ਦਿਸ ਪ੍ਰੋਸੈਸ। ਬਿਲਕੁਲ ਤੁਸੀਂ ਠੀਕ ਫਰਮਾਇਆ। ਰੈਫਰੈਂਡਮ ਨੇ ਇੱਕ ਬਹੁਤ ਵੱਡਾ ਅਵੇਅਰਨੈਸ ਕੈਂਪੇਨ ਵੀ ਖੜਾ ਕੀਤਾ ਹੈ, ਡਾਇਸਪੋਰਾ ਸਿੱਖਾਂ ਨੂੰ ਔਰਗੇਨਾਈਜ਼ ਵੀ ਕੀਤਾ ਔਰ ਰਲ ਮਿਲ ਕੇ ਅਲਟੀਮੇਟਲੀ ਜਿੰਨੀਆਂ ਵੀ ਧਿਰਾਂ ਜਿਸ ਫੀਲਡ 'ਚ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਇੱਕ ਅੰਬਰੇਲੇ ਥੱਲੇ ਆ ਕੇ ਹੀ ਜਿਹੜਾ ਆਪਣਾ ਕੇਸ ਦੁਨੀਆ ਦੇ ਸਾਹਮਣੇ ਲਿਆਉਣਾ ਪਏਗਾ। ਉਹਦੇ 'ਚੋਂ ਹੀ ਸਾਡੀ ਕਾਮਯਾਬੀ ਨਿਕਲੇਗੀ। ਅੱਜ ਹੀ ਵੀਰ ਸੁਖਜਿੰਦਰ ਸਿੰਘ ਬਾਜਵਾ ਸਾਹਿਬ ਦੀ ਕਾਲ ਆਈ ਔਰ ਮੈਂ ਸਮਝਦਾ ਵੀ ਸਾਡੇ ਜਿਹੜੇ ਬਹੁਤ ਸਾਰੇ ਵਿਊਅਰ ਨੇ, ਐਡਮਾਇਰਰ ਨੇ, ਉਹ ਸਾਡੀਆਂ ਅੱਖਾਂ ਤੇ ਕੰਨ ਨੇ। ਜਿਹੜੀਆਂ ਅੱਖਾਂ ਜ਼ਮੀਨ ਤੇ ਲੱਗੀਆਂ ਹੋਈਆਂ, ਕੰਨ ਵੀ ਜ਼ਮੀਨ ਤੋਂ ਸੁਣਦੇ ਨੇ ਵੀ ਕੀ ਆਵਾਜ਼ ਆ ਰਹੀ ਹੈ। ਔਰ ਉਹਨਾਂ ਨੇ ਵੀ ਲਿਆਂਦਾ। ਔਰ ਮੈਂ ਜਦੋਂ ਪਿਛਲੇ ਕੁਛ ਦਿਨਾਂ ਤੋਂ ਇਹ ਖਬਰਾਂ ਦੇਖ ਰਿਹਾ ਸੀ, ਮੈਨੂੰ ਵੀ ਇਹ ਲੱਗ ਰਿਹਾ ਸੀ ਕਿਤੇ ਨਾ ਕਿਤੇ, ਪਰ ਜਦੋਂ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਫੋਕਸ ਕੀਤਾ ਕਿ ਵੀ ਜਦੋਂ ਕੁਛ ਵਰਤਾਰਾ ਵਾਪਰਨ ਲੱਗਦਾ ਹੈ ਇੱਕਦਮ ਤੁਹਾਨੂੰ ਉਸ ਕਿਸਮ ਦੀਆਂ ਹੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਹੁਣ 2015 ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹਨਾਂ ਨੇ ਬੁਰਜਵਾਰ ਸਿੰਘਵਾੜਾ, ਬਰਗਾੜੀ ਔਰ ਫਿਰ ਗੋਲੀ ਕਾਂਡ, ਬਹਿਬਲ ਕਲਾਂ, ਕੋਟ ਕਪੂਰਾ, ਉਹ ਲਗਾਤਾਰਤਾ ਨਾਲ ਥੰਮਣ ਦਾ ਨਾਂ ਹੀ ਨਹੀਂ ਲੈਂਦਾ ਹੈ ਕਿਉਂਕਿ ਥੰਮਣ ਦਿੰਦੇ ਨਹੀਂ। ਜੇ ਅਜੇ ਕੋਤਵਾਲੀ ਮੋਰਿੰਡਾ ਵਾਲਾ ਵਾਕਿਆ ਉਹਦੇ 'ਚ ਜਿਹੜਾ ਸਜ਼ਾ ਯਾਫਤਾ ਹੁੰਦਾ ਬੰਦਾ ਆਪ ਹੁੰਦਾ ਜਾਂ ਉਹ ਏਜੰਸੀਆਂ ਉਹਦੀ ਪਛਾਣ ਨੂੰ ਮਿਟਾ ਦਿੰਦੀਆਂ ਨੇ, ਅਤੇ ਨਾਲ ਦੀ ਨਾਲ ਅਸੀਂ ਦੁੱਖ ਨਿਵਾਰਨ ਪਟਿਆਲੇ ਵਾਲਾ ਵਾਕਿਆ ਦੇਖਦੇ ਕਿ ਉਸ ਸਾਰੇ ਦੇ ਨਾਲ ਫਿਰ ਜੁੜਿਆ ਹੋਇਆ ਜਿਹੜਾ ਹੋਰ ਵੀ ਦੁਖਦ ਘਟਨਾਕ੍ਰਮ ਸਾਹਮਣੇ ਆਉਂਦਾ ਹੈ। ਹੁਣ ਇਸੇ ਪੈਟਰਨ ਤੋਂ ਪਿਛਲੇ ਦਿਨਾਂ 'ਚ ਔਰ ਪਿਛਲੇ ਜੇ 10 ਦਿਨਾਂ 'ਚ ਦੇਖਣਾ ਹੋਏ ਤਾਂ ਘੱਟੋ ਘੱਟ 3-4 ਘਟਨਾਵਾਂ, ਵੀਡੀਓਜ਼ ਕੌਣ ਵਾਇਰਲ ਕਰਵਾਉਂਦਾ, ਕਿੱਥੋਂ ਕੱਢ ਕੇ ਲਿਆਉਂਦਾ ਹੁੰਦਾ ਜੀ ਫਲਾਣੀ ਥਾਂ ਜਿਹੜਾ ਉਹ ਬਈਏ ਨੇ ਬਜ਼ੁਰਗ ਦੀ ਦਸਤਾਰ ਲਾਈ, ਹਾਂਜੀ ਫਲਾਣੀ ਥਾਂ ਜਿਹੜਾ ਕਟਾਪਾ ਕੀਤਾ ਔਰ ਉਹਦੇ 'ਚ ਉਹ ਹੱਥ ਉਹਨੂੰ ਹੀ ਪਾਉਂਦੇ ਨੇ ਜਿਹੜਾ ਉਹਨਾਂ ਦੇ ਮੇਚ ਦਾ ਨਹੀਂ ਹੈ, ਹਾਂਜੀ। ਔਰ ਗੁਰਦਾਸਪੁਰ ਦੀ ਘਟਨਾ ਜ਼ਰੂਰ ਇੱਕ ਹੋਈ ਕਿ ਜਿਹਦੇ 'ਚ ਉਹਨਾਂ ਨੇ ਇਸ ਕਿਸਮ ਦਾ ਇੱਕ ਬਜ਼ੁਰਗ ਦੇ ਨਾਲ ਸਲੂਕ ਕੀਤਾ, ਨੌਜਵਾਨਾਂ ਨੂੰ ਪਤਾ ਲੱਗਾ, ਉਹਨਾਂ ਨੇ ਆ ਕੇ ਫਿਰ ਉਹਨੂੰ ਭਈਏ ਨੂੰ ਕਟਾਪਾ ਚਾੜਿਆ। ਹੁਣ ਇਸ ਫਿਰ ਹੁੰਦਾ ਕੀ ਹੈ ਜਦੋਂ ਇਸ ਕਿਸਮ ਦੀਆਂ ਘਟਨਾ ਹੁੰਦੀਆਂ ਨੇ, ਘਟਨਾਵਾਂ ਇੱਕਦਮ ਜਿਹੜੇ ਦੂਸਰੇ ਨੇ ਜਿਨ੍ਹਾਂ ਨੇ ਕੁਛ ਵੀ ਨਹੀਂ ਕਰਨਾ ਹੁੰਦਾ ਆਪਣਿਆਂ ਨੇ, ਉਹ ਸਲੋਗਨ ਸ਼ੁਰੂ ਕਰ ਦਿੰਦੇ ਨੇ, ਭਈਏ ਭਜਾਓ, ਪੰਜਾਬ ਬਚਾਓ, ਫਲਾਣਾ ਇਹਨਾਂ ਨਾਲ ਇਵੇਂ ਹੋਣਾ ਚਾਹੀਦਾ, ਉਵੇਂ ਹੋਣਾ ਚਾਹੀਦਾ। ਔਰ ਇਹ ਸਾਰੇ ਤੋਂ ਹੁਣ ਜਿਨ੍ਹਾਂ ਨੇ ਕੱਲ੍ਹ ਨੂੰ ਜਿਵੇਂ ਅਸੀਂ ਇਹ ਕਿਹਾ ਕਿ ਵੀ 2024 ਦੀਆਂ ਇਲੈਕਸ਼ਨਾਂ ਜਿੱਤਣ ਲਈ ਕਿਹਨੂੰ ਇਹਨਾਂ ਨੇ ਸੌਫਟ ਟਾਰਗੇਟ ਬਣਾਉਣਾ ਅਜੇ ਪਤਾ ਇਹਨਾਂ ਨੇ ਸਾਰੀਆਂ ਆਪਸ਼ਨਸ ਓਪਨ ਰੱਖੀਆਂ ਹੋਈਆਂ। ਮੁਸਲਮਾਨਾਂ ਨੂੰ ਤਾਂ ਕਾਫੀ ਹੱਦ ਤੱਕ ਇਹ ਯੂਜ਼ ਕਰ ਚੁੱਕੇ ਨੇ, ਜੇ ਰਾਮ ਮੰਦਰ ਦਾ ਵੀ ਉਦਘਾਟਨ ਕਰਨਾ ਹੈ ਉਹਦੇ ਥੱਲੇ। ਔਰ ਹੁਣ ਜੇ ਕੋਈ ਸੌਫਟ ਟਾਰਗੇਟ ਲੱਗਦੇ ਨੇ ਇਸ ਵੇਲੇ, ਔਰ ਕਿਉਂਕਿ
ਜਿਹੜੇ ਇਹਨਾਂ ਲਈ ਇਰੀਟੈਂਟ ਵੀ ਬਣੇ ਹੋਏ ਨੇ ਉਹ ਸਿੱਖ ਨੇ, ਜੀ ਕਿਉਂਕਿ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਤੋਂ ਬਾਅਦ ਜਿਹਦੇ ਥੱਲੇ ਇਹਨਾਂ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਸਿੱਖ ਰੜਕਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਔਰ ਜਿਵੇਂ 7-8 ਮਹੀਨੇ ਦੇ ਵਿੱਚ ਉਹ ਸਾਰਾ ਹੀ ਜਿਹੜਾ ਨੈਟਵਰਕ ਹੈ ਉਹਨੂੰ ਡਿਸਟਰੋਏ ਕਰ ਦਿੱਤਾ ਇਹਨਾਂ ਨੇ। ਔਰ ਜਿਵੇਂ NIA ਪੰਜਾਬ ਦੇ ਵਿੱਚ ਇਹਨੇ 8 ਸੂਬਿਆਂ 'ਚ ਇਹਨਾਂ ਨੇ ਛਾਪਾਮਾਰੀ ਕੀਤੀ ਹੈ ਔਰ ਫਿਰ ਪੰਜਾਬ ਪੁਲਿਸ ਦੀਆਂ 300 ਤੋਂ ਜ਼ਿਆਦਾ ਕੰਪਨੀਆਂ, 3000 ਤੋਂ ਜ਼ਿਆਦਾ ਜਵਾਨਾਂ ਨੇ 4000 ਤੋਂ ਜ਼ਿਆਦਾ ਘਰਾਂ 'ਚ ਰੇਡ ਕੀਤੇ ਨੇ। ਅਸੀਂ ਇਹ ਫਰਾਈਡੇ ਦੀਆਂ ਖਬਰਾਂ 'ਚ ਡਿਸਕਸ ਕੀਤਾ ਸੀ। ਤੇ ਉਹਦੇ ਨਾਲ ਜਦੋਂ ਤੁਸੀਂ ਇਹ ਵਰਤਾਰਾ ਦੇਖਦੇ ਹੋ ਭਈਆਂ ਵਾਲਾ, ਔਰ ਇੱਕ ਖਬਰ ਜਿਹੜੀ ਮੈਨੂੰ ਬਾਅਦ 'ਚ ਨਹੀਂ ਮਿਲੀ, ਮੈਂ ਪਹਿਲਾਂ ਉਹਦੀ ਵੀਡੀਓ ਹੀ ਦੇਖੀ ਸੀ, ਸ਼ਾਇਦ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸੀ, ਕਿ ਕਿੱਥੇ ਕਿ ਇੱਕ ਈਸਾਈ ਗਿਰਜਾ ਘਰ ਦੇ ਬਾਹਰ ਕੁਝ ਨਿਹੰਗ ਸਿੰਘ ਆਏ ਪ੍ਰੋਟੈਸਟ ਕਰਨ ਕਿ ਭਾਈ ਤੁਸੀਂ ਇਹ ਜੋ ਕੰਮ ਕਰ ਰਹੇ ਹੋ ਸਿੱਖਾਂ ਦਾ, ਔਰ ਅੰਦਰੋਂ ਕਰਾਊਡ ਉਹਨਾਂ ਦੀ ਨਿਕਲੀ। ਉਹਨਾਂ ਨੇ ਜਿਹੜਾ ਉਹਨਾਂ ਦੀ ਮਾਰਕਟਾਈ ਵੀ ਕੀਤੀ, ਉਹਨਾਂ ਦੀਆਂ ਬੱਸਾਂ ਦੇ ਵੀ ਸ਼ੀਸ਼ੇ ਤੋੜੇ, ਜਿਹੜੀ ਨਿਹੰਗ ਸਿੰਘਾਂ ਦੀਆਂ ਗੱਡੀਆਂ ਸੀ। ਫਿਰ ਪੁਲਿਸ ਆ ਗਈ, ਉਹਨਾਂ ਨੇ ਪੁਲਿਸ ਨੂੰ ਕਿਹਾ ਦੇਖੋ ਜੀ ਅਸੀਂ ਤਾਂ ਪੀਸਫੁਲ ਸੀ, ਇਹ ਆ ਗਏ। ਤੇ ਉਹਨਾਂ ਨੇ ਹੁਣ ਮਤਲਬ ਇਹ ਹੈ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਕੁਝ ਨੁਕਤਿਆਂ ਦੇ ਉੱਤੇ ਲੱਗਦਾ ਸੀ ਵੀ ਠੱਲ, ਉਦੋਂ ਵੀ ਬਹੁਤਿਆਂ ਨੂੰ ਯਾਦ ਹੋਏਗਾ ਕਿ ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਘਟਨਾ ਹੋਈ ਸੀ। ਉੱਥੇ ਵੀ ਬਈਆਂ ਨੇ ਜਿਨ੍ਹਾਂ ਨੇ ਪਾਨ ਦੇ ਮਾਰ ਕੇ ਕੰਧਾਂ ਲਾਲ ਕੀਤੀਆਂ ਹੋਈਆਂ ਸੀ ਔਰ ਦੂਜਾ ਇਸ ਕਿਸਮ ਦੀ ਹਰਕਤ ਕੀਤੀ ਸੀ ਸਿੱਖ ਨੌਜਵਾਨਾਂ ਦੇ ਨਾਲ, ਔਰ ਅੰਮ੍ਰਿਤਪਾਲ ਸਿੰਘ ਪਹੁੰਚ ਗਏ ਸੀ। ਔਰ ਇਵੇਂ ਹੀ ਉਹਨਾਂ ਨੇ ਇਹ ਜਿਹੜੇ ਪੈਸੇ ਦੇ ਕੇ, ਲਾਲਚ ਦੇ ਕੇ ਜਿਹੜੇ ਖੜੇ ਕੀਤੇ ਹੋਏ ਪੈਸਟਰ ਨੇ, ਜਿਨ੍ਹਾਂ ਦੇ ਖਿਲਾਫ ਈਵਨ ਆਰਗੇਨਾਈਜ਼ਡ ਕ੍ਰਿਸਚਨ ਚਰਚ ਨੇ ਕਿਹਾ ਕਿ ਜੀ ਅਸੀਂ ਪੁਲਿਸ ਨੂੰ ਰਿਪੋਰਟ ਕਰਦੇ, ਇਹ ਕੋਈ ਕਾਰਵਾਈ ਨਹੀਂ ਕਰਦੇ, ਕਿਉਂਕਿ ਇਹ ਵੀ ਉਹਨਾਂ ਨੇ ਅੱਡ ਜਿਹੜੇ ਨੇ ਖਿਲਾਰੇ ਹੋਏ ਨੇ ਕਿਹਨੂੰ ਕਦੋਂ ਕਰਨਾ। ਜਦੋਂ ਇਹਨਾਂ ਨੇ ਦੇਖਿਆ ਕਿ ਭਾਈ ਹੁਣ ਇਹਨਾਂ ਦੀ ਯੂਸਫੁਲਨੈਸ ਖਤਮ ਹੋ ਗਈ ਹੈ, ਉਦੋਂ ਇਹਨਾਂ ਦੇ ਪੈਸੇ ਖੋਹ ਲੈਣਗੇ ਜਿਹੜੇ ਇਹਨਾਂ ਨੂੰ ਦਿੱਤੇ ਨੇ ਜਾਂ ਇਹਨਾਂ ਤੋਂ ਇਕੱਠੇ ਕਰਵਾ ਰਹੇ ਨੇ ਆਮ ਲੋਕਾਂ ਤੋਂ। ਪਰ ਇਹ ਜਿਹੜਾ ਭਈਆਂ ਦਾ ਅਟੈਕ ਵਾਲਾ ਪਾਰਟ ਹੈ, ਜੇ ਇਧਰ ਹੇਟਰਡ ਦੀ ਲਾਈਨ ਸ਼ੁਰੂ ਔਰ ਹੁੰਦਾ ਇਹ ਹੈ ਕਿ ਵੀ ਜਦੋਂ ਕੋਈ ਫਿਰ ਇਸ ਦੇ ਉੱਤੇ ਆਪਣਾ ਕਮੈਂਟ ਕਰਦਾ ਹੈ ਤੇ ਆਪਣੇ ਹੀ ਅੱਧਿਓਂ ਜ਼ਿਆਦਾ ਉਸ ਡਿਬੇਟ 'ਚ ਵੀ ਉਲਝ ਜਾਂਦੇ ਨੇ ਜੀ ਅਸੀਂ ਵੀ ਤਾਂ ਭਈਆ ਹੀ ਹਾਂ, ਅਸੀਂ ਅਮਰੀਕਾ ਕੈਨੇਡਾ ਦੂਸਰੇ ਮੁਲਕਾਂ 'ਚ ਆ ਕੇ ਕਰਦੇ ਹਾਂ। ਕਿਸੇ ਨੇ ਇੱਕ ਪੂਰਾ ਹੀ ਲਿਸਟ ਦਿੱਤੀ ਹੋਈ ਸੀ, ਉਹਨੇ ਕਿਹਾ ਅਸੀਂ ਇੰਨਾ ਦੇ ਕੇ ਆਉਂਦੇ ਹਾਂ, ਇੱਥੇ ਫਿਰ ਸਾਡਾ ਇਹ ਹੁੰਦਾ ਅਸੀਂ ਟੈਕਸ ਦਿੰਦੇ ਹਾਂ, ਅਸੀਂ ਦੂਜਾ ਇਸ ਸਿਸਟਮ 'ਚੋਂ ਗੁਜ਼ਰਦੇ ਹਾਂ ਔਰ ਇਸ ਸਾਰੇ ਤੋਂ ਬਾਅਦ ਅਸੀਂ ਇੱਥੋਂ ਦੇ ਸਿਸਟਮ ਦੇ ਹੱਕਦਾਰ ਹੁੰਦੇ ਹਾਂ। ਸੋ ਮਤਲਬ ਇਹ ਹੈ ਵੀ ਇਹ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਕੋਈ ਵੀ ਕਿਤੇ ਜਾ ਕੇ ਕੰਮ ਕਰੇ। ਪਰ ਜੇ ਹੁਣ ਤੁਸੀਂ 2-2 ਥਾਂ ਵੋਟਾਂ ਵੀ ਬਣਾਈਆਂ ਹੋਈਆਂ ਪੰਜਾਬ 'ਚ, ਇੱਕ ਸਿਸਟਮੈਟਿਕ ਅੰਦਾਜ਼ 'ਚ ਤੁਸੀਂ ਜਿਹੜਾ ਜ਼ਮੀਨਾਂ ਵੀ ਖਰੀਦ ਰਹੇ ਹੋ, ਦੇ ਰਹੇ ਹੋ ਉਹਨਾਂ ਨੂੰ ਬਣਾ ਕੇ ਆਬਾਦੀਆਂ, ਫਿਰ ਕੁਝ ਟ੍ਰੇਡਸ ਜਿਹੜੀਆਂ ਨੇ ਉਹਨਾਂ 'ਤੇ ਤੁਸੀਂ ਮੋਨੋਪੋਲੀ ਆਪਣੀ ਖੜੀ ਕਰ ਲਈ ਹੈ। ਜੇ ਕੋਈ ਉਸ ਦਾ ਵਿਰੋਧ ਕਰਦਾ ਤਾਂ ਤੁਸੀਂ ਇਕੱਠੇ ਹੋ ਕੇ ਉਹਨੂੰ ਮਾਰਨ ਆ ਜਾਂਦੇ ਹੋ। ਇਸ ਕਿਸਮ ਦੇ ਵਾਕਿਆਤ ਉਹ ਸਬਜ਼ੀਆਂ ਦੇ ਹਵਾਲੇ ਨਾਲ ਹੋਣ ਜਿੱਥੇ ਉਹਨਾਂ ਨੇ ਬਿਲਕੁਲ ਮੋਨੋਪੋਲੀ, ਈਵਨ ਕੰਸਟਰਕਸ਼ਨ ਦੇ ਪ੍ਰੋਜੈਕਟਸ ਦੇ ਵਿੱਚ ਵੀ ਦੂਸਰਿਆਂ ਦੇ ਨਾਲ ਜਦੋਂ ਹੈ ਉਹ ਬਹੁਤ ਬਦ ਸਲੂਕ ਕਰਦੇ ਨੇ। ਪਰ ਇਸ ਦਾ ਇਲਾਜ ਸੋਸ਼ਲ ਮੀਡੀਆ ਦੇ ਉੱਤੇ ਚੀਕਾਂ ਮਾਰ ਕੇ ਜਾਂ ਨੈਗੇਟਿਵਿਟੀ ਕਰਨ ਨਾਲ ਨਹੀਂ ਹੈ। ਸੋਲਿਡਲੀ ਜਿਹੜੀਆਂ ਧਿਰਾਂ ਨੇ ਸਾਡੀਆਂ, ਜੇ ਹੁਣ ਪੋਲੀਟੀਕਲੀ ਇਸ ਕਿਸਮ ਦਾ ਹੋਏ ਮੂਵ ਕਿ ਭਾਈ ਹਰਿਆਣੇ ਜਿਹੜਾ ਹਿਮਾਚਲ 'ਚ ਡੋਮਿਸਾਈਲ ਲਾਅ ਹੈ, ਰਾਜਸਥਾਨ ਦੇ ਵਿੱਚ ਹੈ, ਨਾਰਥ ਈਸਟ ਦੀਆਂ ਸਟੇਟਾਂ 'ਚ ਉੱਥੇ ਕੋਈ ਜਾ ਕੇ ਜ਼ਮੀਨ ਨਹੀਂ ਲੈ ਸਕਦਾ, ਕੋਈ ਦੂਜਾ ਨਹੀਂ ਹੈ। ਤੁਸੀਂ ਪੰਜਾਬ 'ਚ ਸਭ ਤੋਂ ਪਹਿਲਾਂ ਤਾਂ ਪੋਲੀਟੀਕਲ ਪਾਰਟੀਆਂ ਜਿਹੜਾ ਵਿਦਨ ਅਸੈਂਬਲੀ ਤੁਹਾਡਾ ਰਾਈਟ ਹੈ ਕਿ ਵੀ ਤੁਸੀਂ ਸਟੇਟ ਡੋਮਿਸਾਈਲ ਲਾਅ ਬਣਵਾਓ ਕਿ ਭਾਈ ਉਹਦੇ ਥੱਲੇ ਸਿਰਫ ਜਿਹੜਾ ਪੰਜਾਬ ਦੇ ਵਿੱਚ ਕੋਈ ਗੈਰ ਪੰਜਾਬੀ ਜਿਹੜਾ ਉਹ ਜ਼ਮੀਨ ਨਹੀਂ ਖਰੀਦ ਸਕਦਾ। ਜੋ ਹਿਮਾਚਲ ਰਾਜਸਥਾਨ ਦੇ ਪੈਟਰਨ ਤਾਂ ਹੀ ਉਹਨਾਂ 'ਚ ਉਸੇ ਲਾਅ ਨੂੰ ਇਧਰ ਇੰਪਲੀਮੈਂਟ ਕਰੋ। ਪਰ ਕੋਈ ਵੀ ਸੀਰੀਅਸ ਕੰਮ ਕਰਨਾ ਨਹੀਂ ਚਾਹੁੰਦਾ। ਇਹ ਸਾਰੇ ਡਰਦੇ ਨੇ, ਏਜੰਸੀਆਂ ਦੇ ਲਈ ਖੇਡਦੇ ਨੇ ਤੇ ਆਮ ਲੋਕਾਂ ਦਾ ਸ਼ੁਗਲ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਬੈਠ ਕੇ ਕਰ ਲਓ। ਪਰ ਮੈਨੂੰ ਇਸ ਦੇ ਵਿੱਚ ਵੀ, ਜਿਵੇਂ ਬਾਜਵਾ ਸਾਹਿਬ ਨੇ ਵੀ ਬਿਲਕੁਲ ਠੀਕ ਸਮਝਿਆ, ਇਸ ਦੇ ਵਿੱਚ ਇੱਕ ਪੈਟਰਨ ਨਜ਼ਰ ਆ ਰਿਹਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਫਰਦਰ ਸਿੱਖਾਂ ਦੀ ਜ਼ਲਾਲਤ ਹੁੰਦੀ ਦੇਖਾਂਗੇ। ਉਹ ਭਈਆਂ ਦੇ ਹੱਥਾਂ 'ਚ ਹੋਏ, ਉਹ ਇਹਨਾਂ ਈਸਾਈ ਬਣਾਇਆਂ ਦੇ ਹੱਥਾਂ 'ਚ ਹੋਏ, ਉਹ ਹਿੰਦੂ ਦਵੀਆਂ ਬਜਰੰਗ ਦਲੀਆਂ ਦੇ ਹੱਥਾਂ 'ਚ ਹੋਏ, ਜਾਂ ਕੱਲ੍ਹ ਨੂੰ ਜਿਵੇਂ ਪਹਿਲਾਂ ਇਹਨਾਂ ਨੇ ਗੁੱਜਰ ਫੈਕਟਰ ਕੱਢ ਲਿਆ ਸੀ, ਉਸ ਕਿਸਮ ਦੀ ਕੋਈ ਡਰਾਮੇਬਾਜ਼ੀ ਕਰਨ। ਇਹ ਆਉਣ ਵਾਲਾ ਪੀਰੀਅਡ ਜਿਹੜਾ ਹੈ ਇਹ 2024 ਤੱਕ ਜਦੋਂ ਫਿਰ ਇੱਕ ਵਾਰੀ ਹੋ ਗਿਆ ਇਹਨਾਂ ਨੇ, ਫਿਰ ਕੋਈ ਪੈਟਰਨ ਇਹਨਾਂ ਦਾ ਬਦਲ ਸਕਦਾ ਹੈ। ਪਰ ਆਉਣ ਵਾਲੇ ਪੀਰੀਅਡ 'ਚ ਕੁਛ ਨਾ ਕੁਛ ਇਸ ਕਿਸਮ ਦਾ ਹੁੰਦਾ ਚਲਾ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।